ਫੀਸ ਹੈ 300 200 ਹੱਦ 500 ਹੱਦ ਤੱਕ 500 ਤੱਕ, ਪਰ ਉੱਥੇ ਤਾਂ ਬਹੁਤ ਮਹਿੰਗਾ ਕੰਮ ਵੱਡੇ ਆ ਨਾ। ਵੱਡੇ ਹਸਪੀਟਲਾਂ 'ਚ ਵੀ 500 ਤੱਕ ਫੀਸ ਹੀ ਹੈ ਜਿੱਥੇ ਤੱਕ ਸਾਨੂੰ ਪਤਾ ਹਨਾ। ਫੀਸ ਕਿੰਨੀ 2000 ਕਹਿੰਦੇ ਨੋਰਮਲ ਡਾਕਟਰ ਦੀ ਹੈ। ਜੇ Normal। ਬਹੁਤ ਵਧੀਆ ਹਸਪੀਟਲ ਜਾਣਾ ਫਿਰ ਬਹੁਤ ਜ਼ਿਆਦਾ ਮਹਿੰਗਾ ਮਤਲਬ। ਮਹੀਨਾ ਹੋ ਗਿਆ ਮਹੱਲੇ ਦੇ ਡਾਕਟਰ ਭੱਟੋ ਡਾਕਟਰ ਰਮਾਨਾ ਡਾਕਟਰ ਦੇ ਨਾਂ ਹੀ ਨਹੀਂ ਡਾਕਟਰ ਵਾਲੇ ਹੈਗੇ ਉਹਨਾਂ ਦੇ, ਜਿੱਥੋਂ ਇਹ ਦਵਾਈਆਂ ਖਾਂਦਾ ਰਿਹਾ। ਭੂੰਡੀ ਡਾਕਟਰ ਉਹ ਜਿਹਨੇ ਬਾਹਰ ਹੋਰ ਵੀ ਕੰਮ ਕੀਤਾ, ਅੰਦਰ ਦਵਾਈਆਂ ਦਿੰਦਾ, ਬਾਹਰ ਹੋਰ ਕੰਮ, ਉੱਥੋਂ ਬਾਹਰ ਹੀ ਨਹੀਂ ਜਾਣਦੇ ਆ। ਸਾਡਾ ਨੁਕਸਾਨ ਕਰੀ ਜਾ ਰਿਹਾ ਵਾ। ਉੱਥੇ ਕੰਮ ਅਸੀਂ ਕਰਨ ਨੂੰ ਬੈਠੇ, ਅਸੀਂ 3 ਵਾਰੀ ਬਿਮਾਰ ਹੋ ਕੇ ਠੀਕ ਹੋ ਗਏ ਆ। ਸਾਨੂੰ ਵੀ ਇਹੀ ਰੌਲੇ ਸੀ, ਇਹਨੂੰ ਵੀ ਆ। ਇਹ ਥੋੜਾ ਭਾਰਾ ਬਿਮਾਰ ਹੋ ਗਿਆ ਜੀ। ਭਾਰਾ ਭਾਰਾ ਨਹੀਂ ਭਾਜੀ, ਸਾਜੀ ਹੈ ਭਾਈ ਬਾਬਰ ਨੇ ਛਾਂ ਕੀਤੀ ਪਈ ਹੈ ਮਿੱਠੇ ਦੀ ਆਪਣੇ ਬੱਚਿਆਂ ਨੂੰ। ਛਾਂ ਕੀ ਕੀਤੀ ਪਈ ਭਾਈ ਬਾਬਰ ਨੇ? ਉਹ ਲੇਕਿਨ ਉਹਨੇ ਘੱਟ ਕੀਤੀ ਮਿੱਠੇ ਨੇ ਯਾਰ, ਆ ਕਿਹੜੀ ਗੱਲ ਹੋਈ ਮਿੱਠੇ ਨੇ ਕੀ ਕੀਤਾ ਉਹਨਾਂ ਦੀ? ਉਹ ਭਾਈ ਬਾਬਰ ਨੇ ਸਾਰੀ ਟਿਕਟੋਕ ਦੀ ਅਰਨਿੰਗ ਇੱਧਰ ਹੀ ਜਾਂਦੀ, ਕਹਿੰਦਾ ਭਰਾਵਾਂ ਦੀ ਉਹਨਾਂ ਨੂੰ ਤੇ ਦੱਸਿਆ ਹੀ ਕੁਛ ਨਹੀਂ ਹਾਲੇ। ਨਹੀਂ ਸਾਜੀ ਪਤਾ ਲਾਗੇ ਬੈਠੇ ਹੁੰਦੇ ਸਾਜੀ ਉਹ ਭਾਜੀ ਸ਼ੇਰ ਮੈਨੂੰ ਬਾਅਦ ਚ ਵੱਜਦਾ, ਪਹਿਲੇ ਭਾਜੀ ਕੋ ਹੋ ਕੇ ਆਉਂਦਾ ਸ਼ੇਰ। ਉਹਨੇ ਆਪਣੇ ਬੱਚਿਆਂ ਦੀ ਉਸਤਾਦਗੀ ਫੀਸਾਂ ਮਿਸ ਕਰਕੇ ਮਿੱਠੇ ਨੂੰ ਫਲ ਫਰੂਟ ਲਿਆ ਕੇ ਦਿੱਤਾ। ਤੇ ਜਿਹੜਾ ਅਸੀਂ ਫਲ ਫਰੂਟ ਲੈ ਕੇ ਆਏ ਤੈਨੂੰ ਠਹਿਰ ਜਾ, ਪਹਿਲੇ ਇਹ ਦੱਸ ਹੁਣ ਤੇਰੀ ਸੂਰਤ ਹਾਲ ਕੀ ਜ਼ਰਾ ਸਾਰਿਆਂ ਨੂੰ ਦੱਸ। ਸੂਰਤਿਆਲ ਤੁਹਾਡੇ ਸਾਹਮਣੇ ਗੈਰ ਮੁਤਮੰਨੀ ਹੈ ਜੀ। ਸੂਰਤਿਆਲ ਹਾਰਡ ਹੋਈ ਪਈ ਹੈ, ਬੋਲਣ ਨੂੰ ਦਿਲ ਨਹੀਂ ਕਰਦਾ, ਲੱਤਾਂ ਕੰਬਦੀਆਂ ਵਾ। ਤਸ਼ਵੀਸ਼ ਨਾ ਕਰ ਯਾਰ ਮੈਨੂੰ ਤਾਂ ਇਹਦਾ ਕਿਤੇ ਆਖਰੀ ਯਾਰ ਤੇਰਾ ਪਤਾ ਲੈਣ ਆਇਆ ਤੇ ਤੈਨੂੰ ਬਗੈਰ ਤਾਂ ਤੈਨੂੰ ਸ਼ਰਮ ਹੀ ਆਈ ਕੋਈ ਨਹੀਂ। ਫਲ ਵੀ ਦੱਸੋ ਨਾ ਕਿੱਦਾਂ ਦੇ ਲੈ ਕੇ ਆਏ। ਉਹ ਦੱਸਣਗੇ ਅੱਗੇ ਜਾ ਕੇ। ਜਿਵੇਂ ਮੇਰਾ ਹਿਸਾਬ ਚੱਲਣ ਦੇ। ਘਰ ਆਏ ਤੇ ਮਾਰਦਾਰ ਨੂੰ ਇਦਾਂ ਕਰੀਦਾ। ਇਹਨੂੰ ਡਾਕਟਰ ਵੇਖ ਕੇ ਕਹਿਣ ਲੱਪੇ ਇਹਨੇ ਨਹੀਂ ਠੀਕ ਹੋਣਾ ਮਿੱਠੇ ਨਾਲ। ਹੋਣਾ ਹੀ ਅੱਛਾ ਹੁਣ ਇਸ ਟਾਈਮ ਕੀ ਕੰਡੀਸ਼ਨ ਆ ਤੇਰੀ? ਇਸ ਟਾਈਮ ਜਿਸਮ ਕੰਬਣ ਰਿਹਾ। ਅੱਛਾ ਵੇ ਸਾਲੇ ਨੂੰ ਜਦੋਂ ਪੁੱਛੀਦਾ ਨਾ ਉਸੇ ਟਾਈਮ ਬਿਮਾਰ ਹੁੰਦੇ ਫੌਰਨ ਥੋੜੀ ਦੇਰ ਗੱਲ ਇੱਧਰ ਉੱਧਰ ਕਰ ਲੋ ਭੁੱਲ ਵੀ ਜਾਂਦਾ ਵਾ। ਸਹੀ ਕਹਿੰਦਾ ਵੀ ਕਿਹੜਾ ਹੋ ਜਾ ਕੇ ਇੱਕਦਮ ਇੰਜ ਹੁੰਦਾ। ਜਿਸਮ ਕੰਬਣ ਰਿਹਾ ਅੰਦਰੋਂ, ਕਮਜ਼ੋਰੀ ਛਾਈ ਪਈ ਆ। ਮੇਰਾ ਉੱਠਣ ਕਿਤੇ ਮੇਰਾ ਫਿਰਨ ਦਿਲ ਨਹੀਂ ਕਰਦਾ, ਮੇਰਾ ਦਿਲ ਕਰਦਾ ਪਿਆ ਹੀ ਰਵਾਂ ਬਸ। ਹਾਂਜੀ ਖੰਘ ਆਈ ਜਾਂਦੀ ਆ, ਅੱਖਾਂ ਪੀਲੀਆਂ ਹੋਈਆਂ, ਛਾਈਆਂ ਪਈਆਂ ਹੋਈਆਂ। ਮੈਨੂੰ ਨਾ ਹੁਣ ਕੰਮ ਦੇ ਕੰਮ 15 ਦਿਨ ਦੀ ਰੈਸਟ ਚਾਹੀਦੀ ਹੈ। ਸਾਜੀ ਬੇਟੀ ਮੈਂ ਸਦਕੇ ਜਾਵਾਂ ਭਾਈ ਬਾਬਰ ਤੋਂ। ਉਦੋਂ ਦੀ ਰੋਟੀ ਨਹੀਂ ਖਾਧੀ ਭਾਈ ਨੇ। ਨਹੀਂ ਕਿਉਂ? ਇਹਦੇ ਮਗਰ ਦਿਨ ਰਾਤ ਇੱਕ ਕੀਤਾ ਪਿਆ ਉਸ ਬੰਦੇ ਨੇ। ਕਿੰਨੀਆਂ ਕੁਰਬਾਨੀਆਂ ਦੇ ਰਹੇ ਭੁੱਖਾਂ ਮਰੀਆਂ ਪਈਆਂ। ਅੱਖਾਂ ਮਰ ਗਈਆਂ ਉਹਦੀਆਂ। ਆ ਹੁਣ ਇੰਨੀ ਚਿਪਸ ਖਾ ਕੇ ਉੱਪਰੋਂ ਆਇਆ ਬਸ। ਉਹ ਰੋਟੀ ਤਾਂ ਨਹੀਂ ਹੈਗੀ ਯਾਰ, ਉਹ ਤਾਂ ਨਰਮ ਜਿਹੀ ਚੀਜ਼ ਆ। ਆਲੂ ਆ ਚਿਪਸ ਆ ਉਹਦਾ ਖਾਦਾ ਹੁੰਦਾ। ਮੈਨੂੰ ਕਹੀ ਜਾਊਗਾ ਇਹਨੂੰ ਸੂਪ ਬਣਾ ਕੇ, ਤੈਨੂੰ ਯਖਣੀ ਬਣਾ ਕੇ, ਆਪ ਸੋਹਣਾ ਪੋਟੇ ਕਲੇਜੇ ਪਕਾ ਖਾਂਦੇ ਮੈਨੂੰ ਸਾਦਾ ਗਜ਼ਾ ਦੇ ਜਾਏ ਆਪ। ਤੇਰੀ ਕਰਕੇ ਅਸੀਂ ਆਪ ਬਿਮਾਰ ਤਾਂ ਨਾ ਹੋਣਾ, ਫਿਰ ਚੱਕਣਾ ਚੱਲਣਾ ਤੈਨੂੰ ਕਹਿੰਦੇ ਆ। ਯਖਣੇ ਥਲੋਂ ਤਾਂ ਮੇਰਾ ਬੜਾ ਕਿਤੇ ਯੂਰਨ ਰੁਕਿਆ ਉਹ ਯਾਰ ਯੂਰਨ ਨਹੀਂ ਰੁਕਿਆ। ਉਹ ਸਿਹਤਮੰਦ ਹੋਊ ਤੇ ਤੇਰੀ ਕੋਈ ਕੇਅਰ ਕਰੂ। ਆ 4 ਪਰੌਂਠੇ ਖਾਣ ਨੂੰ ਮੇਰੇ ਸਾਹਮਣੇ ਮੇਰਾ ਗੀਲਾ ਰਾਜਾ ਦੇ ਕੇ ਇਤਰਾਜ਼ ਕਰੀ, ਤੂੰ ਇਹ ਕਾ ਭਾਈ ਜਾਣ ਡਿਆ ਵਾ ਕਿ ਮੈਂ ਰਾਸਤਾ ਖਾਵਾਂ। ਨਹੀਂ, ਜਿਹੜੇ ਡਾਕਟਰ ਨੇ ਮਨਾ ਕੀਤੀ ਚੀਜ਼ ਨਾ ਨਹੀਂ ਖਾਣੀ ਚਾਹੀਦੀ। ਬਿਲਕੁਲ ਸਹੀ ਗੱਲ ਆ। ਹੁਣ ਮੈਨੂੰ ਮਨਾ ਕਰਦੀ ਵੀ ਸ਼ੁਰੂ ਕਰਾਤੀ। ਗੱਟ ਉਹੀ ਹੈ ਨਾ ਮਿੱਠਾ ਜੀ, ਘੁਮਾ ਫਰਾ ਕੇ ਜੋ ਕਹਿਣ ਦੇ ਡਾਇਰੈਕਟ ਉਹਨੂੰ ਕਹਿ ਦੇ ਵਿਚਾਰੇ ਨੂੰ।